डुगर विरसा पेज ਦੇ ਉੱਪਰ ਦੋਸਤੋ तुंदा सबने का स्वागत है। दोस्तों एक मलाटी कार्यक्रम ਦੇ ਵਿੱਚ ਅੱਜ ਅਸ ਇੱਕ ਐਸੇ ਬਜ਼ੁਰਗ ਨੇ ਤੁਹਾਨੂੰ रूबरू करान लगे हैं जिंदी ब्रेस सुनी है और जिंदी सेहतमंद जिंदगी की दिखी है। तुस भी हैरान होई आगे हो पर कियां अपने आप की इन्हें अज भी अपने आप की तंदुरुस्त रखे दा और बड़ी मेहनत कश जिंदगी जी है। अज इस ब्रेस च भी वो हर काम काज करा करते हैं। आओ इंदे कन्नै मलाटी करने। बजुर्ग जी केह् नाम है थोड़ा? शिवराम जी। शिवराम जी किन्नी ब्रेस है थोड़ी? 103 होई है जी। 103 त्रै सेंचुरी पूरी सैंकड़ा मारी उड़िया उप्पर होई है त्रै। उप्पर होई है। हाँ एक चीज़ थोड़ा पुछना चाहते हैं भई अज तो बड़ा मुश्किल है जी। आखदे भी 50-60 साल की उम्र के बाद च रोग जिहड़े ने वो घेरा पाई लैंदे हाँ। पर इन्नी ब्रेस अजे भी तुहानूं पूरी सोच समझ और पहचानी भी लैंदे एक दूए की हाँ जी। ते केह् राज है तुहाडी उस जिंदगी दा? हाँ जी। केह् राज है जिहड़ी उम्र च उम्र च अगे होने वाली जनानियां ਜਿਹੜੀਆਂ ਇਹ ਮਾਂ ਬੱਚਾ ਹੁੰਦਾ ਦੁੱਧ ਨਹੀਂ ਪਿਲਾਉਂਦੀਆਂ। ਅਸੀਂ ਮਾਂ ਨਾਲ ਦੁੱਧ 2 ਸਾਲ 3 ਪਿਲਾਇਆ 2-3 ਸਾਲ ਜੀ। ਮਾਂ ਦੀ ਦੁੱਧ ਨਾਲ ਤਾਕਤ ਨਾਲ ਚਲਾ ਕਰਨਾ। जी ਹਾਂ ਉਹ ਗੱਲ ਹੈ ਜੀ। ਹੁਣ ਵਾਲੀਆਂ ਪਿਲਾਉਂਦੀਆਂ ਨਹੀਂ। हुण डब्बा ਹੁਣ ਡੱਬਾ ਤੇ ਬੋਤਲ आखदे भी हूँ जी बोतल लांदियां ने मूँह च जमदे गै बच्चे दे बड्डे होइए बच्चे जिसलै बोतल पींदे ते फिर डांटदियां आखदी बोतल पिया बंदा ਇਹ ਹੁੰਦਾ ਉਹ ਪਹਿਲੀ ਬੋਤਲ ਦੱਸਣੀ ਹੈ। ਅਸੀਂ ਬੋਤਲ ਲਾਗੇ ਨਹੀਂ ਗਏ ਕਿਤੇ ਪੀਤਾ ਨਹੀਂ। ਇੱਕ ਵਾਰੀ ਪੀਤਾ ਮੈਂ ਮੁੰਡੇ ਦਾ ਵਿਆਹ ਦਾ ਉਸ ਯਾਰ ਮੇਰਾ ਲਗਾ ਨੂੰ ਲਾ ਲਾ ਘੁੱਟ ਕੁੜੀਆਂ ਨੇ ਲਾਇਆ। ਹਾਂ ਉਹਨੂੰ ਲਵਾਇਆ ਘੁੱਟ। अच्छा ਹਾਂ पर ओदे कोला बच्चे दे तां के जिंदगी बची दी ਆਹੋ ਜੀ ਉਹਦੇ ਕੋਲ ਬੱਚੇ ਨੇ। के काम धंधा करदे रहे अपनी ਹਾਂਜੀ ਪਹਿਲੀ ਜਵਾਨੀ ਬਾਰਾ ਰੌਂਦਾ ਰਿਹਾ ਲਾਹੌਰ ਜੀ। ਉੱਥੇ ਪੱਲੇਦਾਰੀ ਕੀਤੀ जी ਤੇ ਫਿਰ ਉਧਰ ਲਾਹੌਰ ਛੁੱਟਿਆ ਪਾਕਿਸਤਾਨ ਬਣਿਆ ਚਾਨੀ ਤੇ ਕਮਾਈ ਪਿਆਣੀਆਂ ਹੱਲ ਦਾ ਕੰਮ ਕੀਤਾ। ਜੀ। ਹੱਲ ਬਾਈ ਜੀ। पुराने वेले च अस गल करदे पुराने वेले विच बड्डे निक्के दा बड़ा इज्जत ਆ मान ਬੜੀ ਇੱਜ਼ਤ ਕਰਦੇ ਜੀ। ਸਾਹਮਣੇ ਨੇ ਬੋਲਦੇ ਪਿਓ ਦਾ ਹਾਂ ਹੁਣ ਤੇ ਬੜੇ ਬੜੇ ਗੱਲਾਂ ਕਰਦੇ ਝਟਕਾਂ ਦਿੰਦੇ ਉਲਟੀਆਂ। ਹੁਣ ਵੈਸੇ ਸਾਹਮਣੇ ਨੇ ਬੋਲਦੇ जी ਜਦੋਂ ਉਹਨੇ ਲੱਤਾਂ ਦਬਾਣੀਆਂ ਘੁੱਟਣੀਆਂ ਤਾਂ ਉਹਨੇ ਸ਼ੀਸ਼ ਦੇਣੀ ਪੁੱਤਰ ਚੁ ਬਸ ਕਰ ਸ਼ੀਸ਼ ਵੱਡੇ ਵੱਡੇ ਜਵਾਨ ਹੋ ਸ਼ੀਸ਼ ਉਹਨਾਂ ਦੀ ਲੱਗੀ ਹੈ ਤਾਂ ਬਜ਼ੁਰਗ ਇਹ ਸ਼ੀਸ਼ ਲੈਣੀ ਬੜਾ ਚੰਗਾ ਕੰਮ ਹੈ ਜੀ। ਹਾਂ ਅੱਜ ਇੱਕ ਗੱਲ ਹੁਣ ਤੁਹਾਡਾ ਪੁੱਛਣਾ ਚਾਹੁੰਦਾ ਜਿਵੇਂ ਤੁਸੀਂ ਆਖਿਆ ਵੀ ਤੁਸੀਂ ਆਪਣੇ ਵੱਡੇ ਬਜ਼ੁਰਗਾਂ ਦੇ मतलब ਲੱਤਾਂ ਵਿੱਚ ਝੁਕਦੇ ਹੈ ਹਾਂ। ਮਾਲਸ਼ਾਂ ਵੀ ਕਰਦੇ ਹੈ ਹਾਂ, ਕਰਦੇ। ਉਹਦਾ ਅੱਗੇ ਮਾਣ ਇੱਜ਼ਤ ਕਰਨੇ ਸ਼ਰਮ ਸਾਹਮਣੇ ਨਹੀਂ ਆਉਂਦੇ ਹਾਂ। ਪਰ ਜਿੱਲੇ ਅੱਜ ਦੀ ਪੀੜ੍ਹੀ ਹੁਣ ਤੁਹਾਡੇ ਕਿਆ ਪੋਤਰੇ ਪੜਪੋਤਰੇ ਕਦੇ ਤੁਹਾਡੇ ਲੱਤਾਂ ਹੱਥ ਲਾਉਂਦੇ ਨੇ ਚਿਕਨੇ ਵਾਲੇ? ਨਹੀਂ ਜੀ ਐਵੇਂ ਝੂਠ ਮਾਰਦੇ ਨਹੀਂ ਲਾਇਆ। ਨਹੀਂ। ਅੱਖਾਂ ਦਾ ਵੀ ਹਾਲ ਹੈ ਕਿ ਲਾਈ ਹੋਣ ਆਪ ਜਿੱਤੇ ਲਾ ਦੇਣ ਅੱਖੇ ਲਾਈ ਹੋਣ ਦੇਣ ਜਿਹੜਾ ਅੱਖਣਾ ਤਾਂ ਚ ਕੀ ਹੋਣ ਦੇਣ। ਤਾਂ ਚਿੱਕੀ ਹਾਂ। ਇੱਕ ਹੋਰ ਹੁਣ ਜਿਹੜੀ ਬ੍ਰੇਸ ਜਿਸ ਸਭ ਬਾਰੇ ਤੁਸੀਂ ਗੱਲ ਕਰਾ ਕਰਦੇ ਹੋ ਹਾਂਜੀ ਉਹਲੇ ਖਾਣ ਪੀਣ ਵੀ ਬੜੇ ਸੁੱਚੇ ਤੇ ਹਾਂ। ਸਹੀ ਹੁੰਦੇ ਹੈ। ਅੱਜ ਕੱਲ ਤੇ ਪਤਾ ਨਹੀਂ ਉਹ ਬਿਸਕਲਾਂ ਤੇ ਨੂਡਲ ਤੇ ਪਤਾ ਨਹੀਂ ਕੀ ਖਾਂਦੇ ਨਿਆਣੇ ਹਾਂ, ਪਰ ਤੁਹਾਡੇ ਵੇਲੇ ਜਿਹੜਾ ਉਹ ਸ਼ਾਹ ਵੇਲਾ ਖੇਤਰਾਂ ਵਿੱਚ ਨਾਰਾਂ ਲਈਆਂ ਹੁੰਦੀਆਂ ਹਾਂ ਹਾਂਜੀ। ਜੋਤਰਾ ਲਾਣਾ ਪੁੱਜਪੁਰ ਦਿਹਾੜੀ ਕੁੱਕੜੇ ਹਾਂ, ਬਣਗਾ ਜਾਂਦੇ ਹਾਂ। ਕਿੰਨਾ ਵੇਲਾ ਹੁੰਦਾ ਜ਼ਿਮੀਦਾਰੀ ਦਾ ਉਹਨੇ ਹਾਂ ਉਹਲੇ ਬੜੀ ਮਜ਼ਾ ਆਉਂਦਾ। ਦਹੀਂ ਨਾਲ ਰੋਟੀ ਖਾਣੀ ਲੱਸੀ ਨਾਲ ਖਾਣੀ 4 ਅੰਬ ਦਾ ਖਾਣਾ। ਜੀ ਹਾਂ ਇਹ ਖਰਾਕਾਂ ਹੀ ਦਹੀਂ ਸੋਈ ਘਿਓ ਹੋਈ ਜਾਣਾ ਖੁੱਲਾ ਉਸਲੇ ਮਈਆਂ 2 ਰੱਖੀਆਂ ਅੱਜ ਕੱਲ ਵਾਲੇ ਜਾਤੇ ਜੇ ਕੋਈ ਘਿਓ ਦੇਣਾ ਹੋਵੇ ਕਿਆ ਪਚਾਈ ਸਕਦੇ ਨੇ ਉਹ ਘਿਓ? ਨੇ ਉਹ ਨਹੀਂ ਪੀਂਦੇ ਕਿਆ ਪਚਦਾ ਘਿਓ? ਆਈਆਂ ਪੈਦਾ ਜੀ ਖਾਦੇ ਆ ਤਾਂ ਚਲਾਂਗੇ ਬਾਜਰੇ ਢੋਡੇ ਭੋਰਨੇ ਬਾਜਰੇ ਦਾ ਟੋਟਾ ਜੀ ਜ਼ਿਕਰ ਕਰਾ ਦੀ ਮਾਤਾ ਦੇ ਅੱਜ ਕੁਸਾ ਬਾਜਰੇ ਦਾ ਟੋਟਾ ਖਿਲਾਣਾ ਹੋਇਆ ਤੇ ਕਿਆ ਪਚਾਈ ਸਕਦਾ ਉਹ ਨਹੀਂ ਪਛਾਣਦਾ ਨਹੀਂ ਮੁਨਾਲਾ ਪੋਜ ਨਹੀਂ ਪਛਾਣਦਾ। ਅਸੀਂ ਖਾਦੇ ਢੋਡੇ ਬਾਜਰੇ ਇੱਕ ਚੀਜ਼ ਆਖਦੇ ਵੀ ਬਾਜਰੇ ਦਾ ਟੋਟਾ ਖਾਓ ਤੇ ਨਸ਼ਾ ਚੜੀ ਹੁੰਦਾ ਹਾਂ ਨਾ ਉਹਦੇ ਵਿੱਚ ਜਿਹੜਾ ਗੁੰਦ ਹੁੰਦਾ ਬਾਜਰੇ ਕੰਨੇ ਉਹ ਨਸ਼ਾ ਪਾਈ ਉੱਠਦਾ ਪਰ ਉਹਦੇ ਚ ਤਾਕਤ ਇੰਨੀ ਹੁੰਦੀ ਹੈ ਹਾਂ, ਪਰ ਪਚਾਣੇ ਤਾਕਤ, ਵਾਸਤੇ ਆਖਦੇ ਵੀ ਹਾਂ। ਬੜਾ ਕੰਮ ਕਰਨਾ ਪੈਂਦਾ। ਆਹੋ ਜੀ ਹੁਣ ਕੰਮ ਇਹਨਾਂ ਕਰ ਦੇ ਨਹੀਂ ਖਾਂਦੇ ਏਡੇ ਕਟੋਰੇ ਹਾਂ ਇੱਕ ਹੋਰ ਚੀਜ਼ ਹੀ ਅਸੀਂ ਦੇ ਵੀ ਪਹਿਲੇ ਜਿਹੜਾ ਕੋਈ ਦੁੱਧ ਮਲਾਈ ਹੀ ਉਹ ਪਚਾਈ ਲੈਂਦੇ ਹਾਂ, ਸਾਰੇ ਸਾ- ਅੱਜ ਜਾਗਤੇ ਕਿਸੇ ਦੁੱਧ ਦੇਣਾ ਤੇ ਮਲਾਈ ਹੋਇਆ ਦੁੱਧਾ ਪਰ ਤੇ ਮੇਰੇ ਖਿਆਲ ਚ ਦੁੱਧ ਦਾ ਗਲਾਸ ਚ ਆਹ ਚੰਡੀਗੜ੍ਹ ਦੇ ਅਰੇ ਨਹੀਂ ਪੀਣਾ ਮੈਂ ਉਹ ਕੀ ਪਜਾਉਂਦੀ ਪੀ ਜੇ ਉਹਨਾਂ ਦਾ ਪੋਜ ਖਾਈ ਨਹੀਂ ਸਕਦਾ ਕੁਛ। ਅਸੀਂ ਖਾਦੇ ਦਾ ਵੀ ਕਿਲੋ ਵੀ ਦੁੱਧ ਪੀਤੇ ਦਾ 2 ਕਿਲੋ ਹੀ ਇਕੱਠਾ ਪੀਤੇ ਦਾ ਜੀ ਜੇ ਪਜਾਏ ਵੀ ਜਾਂਦੇ ਇਹ ਹੁਣ ਤੇ ਨਹੀਂ ਪਾਈਦਾ। ਹੁਣ ਐਵੇਂ ਗੱਪਾਂ ਲਾਈ ਐਸ ਵੇਈ ਹੁਣ ਨਹੀਂ ਪਜਾਨਾ। ਹੁਣ ਇਹ ਅਜੇ ਅੱਧਾ ਕਿਲੋ ਦੁੱਧ ਪਜਾਈ ਉਹਨਾਂ ਨੂੰ। ਅਜੇ ਵੀ ਪਚਾਈ ਲੈ ਹਾਂ ਅੱਧਾ ਕਿਲੋ ਤੇ ਜੇ ਘਿਓ ਦੀ ਬਿੰਦੂ ਹੈ ਤੇ ਡਾਕਟਰ ਤਾਂ ਇਹ ਮਨਾ ਕਰ ਦਿੰਦੇ ਬਈ ਇੰਨੀ ਬਰੇਸ ਘਿਓ ਨਹੀਂ ਖਾਣਾ ਚਾਹੀਦਾ ਤੁਸੀਂ ਖਾਂਦੇ ਹੋ ਘਿਓ? ਹਾਂ ਖਾਏ ਦੇਣ ਤਾਂ ਖਾਈ ਵੀ ਲੈਦਾ। ਦੇਣ ਦਾ ਖਾਈ। ਹਾਂ ਦੇਖਿਓ ਕੋਲ ਵੱਡੀ ਚੀਜ਼ ਹੈ ਕੋਈ ਕਿਉਂ ਵੱਡੀ ਚੀਜ਼ ਹੈ। ਘਿਓ ਵੱਡੀ ਹਾਂ ਇਹ ਮੋਜੇ ਚਿੰਤਾ ਕਰਦਾ। ਇੱਕ ਚੀਜ਼ ਹੁਣ ਬਜ਼ੁਰਗ ਜੀ ਹਾਂਜੀ ਅਸੀਂ ਜਿਹੜਾ ਪੁਰਾਣੇ ਵੇਲੇ ਹੀ ਚੇਤਾ ਕਰਨੇ ਆ ਪੁਰਾਣੇ ਵੇਲੇ 'ਚ ਹੋਰ ਬੜੀਆਂ ਰੰਗਤਾਂ ਹਾਂ ਆਪਣੇ ਰਿਸ਼ਤੇ ਦੀ ਬੜੀ ਕਦਰ ਹੁੰਦੀ ਸੀ ਕਦਰ ਹੁੰਦੀ। ਜਿਹੜਾ ਵਿਆਹ ਹੋਣਾ ਕੁਤੇ
ਚੇਤਾ ਹੋਵੇ ਜਿਹੜਾ ਵਿਆਹ ਹੁੰਦਾ ਹੈ ਜਾਨੀਆਂ ਜਾਣਾ ਹਾਂ। ਤੇ ਤਰੇ ਦਿਨ ਅਗਲੇ ਦਾ ਘਰ ਰੌਣਾ ਰੌਣਾ ਜੀ। ਤੇ ਉਹਲੇ ਕਿੰਨੀ ਆਓ ਭਗਤ ਹੁੰਦੀ ਸੀ ਰਾਤੀ ਦੀ ਹਾਂਜੀ ਕੀ ਉਹ ਲਖਾਂਦੇ ਸੀ ਲੋਕ ਕੀ ਮਜ਼ਾਕ ਚੱਲਦੇ ਸੀ ਕੋਈ ਉਸਲੇ ਚੱਲਦੀ ਪੂੜੀ ਕੜਾਹ ਸੁੱਚੀਆਂ ਇਹ ਚੱਲਦੀਆਂ ਚੌਲ ਚੱਲਦੇ ਸੀ। 3 ਡੰਗ ਰੌਣਾ, 1 ਡੰਗ ਦੇਣੀ ਸੁੱਚੀ ਦੇ ਪੂੜੀ ਕੜਾਹ, 1 ਡੰਗ 2 ਡੰਗ ਚੌਲ ਖਿਲਾਉਂਦੇ ਜੀ ਹਾਂ। ਤੇ ਫਿਰ ਇੱਕ ਵਾਰੀ ਕਈ ਵਾਰੀ ਅਸੀਂ ਦਿਖਦੇ ਸੀ ਸੁਣਨੇ ਹੁੰਦਾ ਬਜ਼ੁਰਗਾਂ ਕੋਲ ਵੀ ਵਿਆਹ ਕਾਰਜ ਹੋਣਾ ਤੇ ਪੂਰੇ ਗ੍ਰਾਂ ਦੇ ਲੋਕ ਬਿਸਤਰੇ ਖੱਟਾਂ ਹਾਂ ਜਿਹੜੀਆਂ ਲਈਏ ਜਾਂਦੇ ਸੀ ਜੀ। ਖੱਟਾ ਬੂਟਾ ਲੱਦਣਾ ਤੇ ਲਈਏ ਜਾਣਾ ਵੀ। ਬਿਸਤਰੇ ਕੋਲ ਘਰਾਂ ਹਾਂ ਲਈ ਘਰਾਂ ਲਈਏ ਜਾਣੇ। ਅੱਜ ਕੱਲ ਤੇ ਵਿਆਹ ਹੋਇਆ ਕੁੜੀ ਦਾ ਤੇ ਇੱਕ ਰਾਤੀ ਦਾ ਹੁੰਦਾ ਉਹ ਵੀ ਹਾਲਾ 'ਚ ਜਾਣਾ ਤੇ ਬਹਿਰੇ ਕਰਦੇ ਹਾਂ ਲੋਕ ਬੈਠ ਕੇ ਤੇ ਆਪੂ ਕੰਨੇ ਦਾ ਬਹਿਰੇ ਵੀ ਹੁੰਦੇ ਹਾਂ ਉਹ ਜ਼ਮਾਨਾ ਖਰਾ ਹੈ ਬਜ਼ੁਰਗ ਜੀ ਜਾਂ ਅੱਜ ਵਾਲਾ ਜ਼ਮਾਨਾ ਖਰਾ ਉਹ ਖਰਾ ਜੀ ਜਮਾਨਾ, ਉਹ ਜਮਾਨਾ ਖਰਾ। ਇਹ ਜ਼ਮਾਨਾ ਹੈ ਅਸੀਂ ਤਮਾਨ ਵੀ ਆਏ ਸੁਣੀ ਲੈਂਦੇ ਇੱਕ ਦੂਜੇ ਦੀ। ਹੁਣ ਅੱਜ ਕੱਲ੍ਹ ਸੁਣਦਾ ਨਾ ਕੋਈ ਵੀ ਮਾੜੇ ਦੀ। ਇੱਕ ਹੋਰ ਮਿਕੀ ਚੇਤਾ ਵਾ ਹਾਂਜੀ ਪਹਿਲੇ ਜਿਹੜਾ ਵਿਆਹ ਹੋਣਾ ਉਹਦਾ ਲਾੜਾ ਜਿਹੜਾ ਪਹਿਲੀ ਵਾਰੀ ਜਾਂਦਾ ਹੈ ਤੇ ਫਿਰ ਹੱਲੀ ਆ ਉਹਦਾ ਸੌਰੀਆਂ ਦੇ ਪੱਖੇ ਤੇ ਬੜਾ ਮਜ਼ਾਕ ਹੁੰਦਾ ਸਾਲੀਆਂ ਬੜਾ ਮਜ਼ਾਕ ਕਰਦੀਆਂ ਹਾਂ ਮਿਗੀ ਆਪੂ ਕੀਤੇ ਆ ਆਪੂ ਕੀਤੇ ਕਟਾ ਬੰਨਾ ਫਟੀਤਾ ਉਹ ਆਇਆ ਤਾਂ ਜਿਹੜਾ ਫਗਲੀਆਂ ਦੋਏ ਬਾਵਾਂ ਦਾ ਸਾਲੀਆਂ ਹਾਂਜੀ ਹਾਂ ਤੇ ਐਸਾ ਜਿਹੜੇ ਬੇਦੀਆਂ ਉੱਠੇ ਨਹੀਂ ਇੱਕ ਨੇ ਲੱਤਾਂ ਵਿਛਾਈ ਲੱਤਾਂ ਚੁੱਕੀਆਂ ਤੇ ਖੜੀ ਕਰੀ ਜਿਹੜੀ ਅੱਛਾ ਹਾਂ ਇਹ ਐਸਾ ਮਜ਼ਾਕ ਕਰਦੀਆਂ। ਉਹ ਪੂਰਾ ਤੇ ਕੋਈ ਕੁਰਤਾ ਸੀ ਉਹਦੀਆਂ ਜਿਸ ਹਾਂ ਕੁਰਤਾ ਸੀ ਬਾਸ ਜਬਰ ਬੈਠੇ ਤੇ ਹਾਂ ਪੂਰਾ ਸੀ ਉਹਦੀਆਂ ਮਗਰਾ ਹਾਂ। ਹਾਂ ਪਰ ਅੱਜ ਅੱਜ ਕੱਲ ਵਾਲੀਆਂ ਕੁੜੀਆਂ ਅਗਰ ਜੀਜੇ ਕਨੇ ਮਜ਼ਾਕ ਕਰਨ ਤੇ ਕਿਆ ਅੱਜ ਵਾਲੇ ਜੀਜੇ ਮਜ਼ਾਕ ਚੱਲੀ ਸਕਦੇ ਨੇ ਨਹੀਂ ਚੱਲਦੇ ਲਾੜੀ ਉੱਥੇ ਕਰਾਵਾ ਉੱਠੀ ਜਾਂਦੇ ਗੁੱਸਾ ਆ ਜਾਂਦਾ ਉਹਨੇ ਬੜਾ। ਉਹਲੇ ਕਹਿੰਦੇ ਬੇਦੀ ਦੇ ਵਿੱਚ ਜਿਹੜਾ ਬੇਦ ਹੋਣੀ ਤੇ ਵਿੱਚ ਡੂਨਾ ਇੱਕ ਮਨਸਾਂਦੇ ਉਹ ਕਹਿੰਦਾ ਡੂਨਾ ਮਨਸਾਂਦੇ ਹਾਂਜੀ ਡੂਨਾ ਮਨਸਾਂਦੀਆਂ ਸਾਲੀਆਂ ਵਿੱਚ ਉਹਦੇ ਵਿੱਚ ਉਹ ਵਿੱਚ ਦਈਆਂ ਹੁੰਦਾ ਪਾਇਦਾ ਵੀ ਜੋ ਮਹੰਬਰ ਥਾਉਂਦਾ ਪਾਇਦਾ ਉਹ ਪਾਈਏ ਤੇ ਉਹ ਪੈਂਦੀਆਂ ਉਹ ਪਲੰਦੀ ਨੇ ਇੱਕ ਮਾਂ ਦਾ ਡੂਨਾ ਆਖਦੇ ਹੋਏ ਮੈਂ ਨੂੰ ਨਾ ਕੁੜੀਆਂ ਜਿਹੜੀਆਂ ਮਖੌਲ ਕਰਦੀਆਂ ਮਖੌਲ ਕਰਦੀਆਂ ਉਹ ਮਾਹੌਲ ਕਰਦੀਆਂ ਇਹ ਜਿਹੜਾ ਪਲੰਦ ਨਹੀਂ ਉਹਦੇ ਉਹ ਤੇ ਪਿੱਛੇ ਹੁੰਦਾ ਉਹ ਤੇ ਹੁੰਦਾ ਹਾਂ ਇੱਕ ਆਖਦੇ ਵੇ ਡੂਨੇ ਦੇ ਵਿੱਚ ਕੋਈ ਚੌਲ ਪਾਏ ਨੇ ਥੱਲੇ ਮਾਂ ਦੱਬੀ ਉਹਨੇ ਹਾਂ ਦੱਬੀ ਉਹਦੀ ਮਾਂ ਮਨਸੋਏ ਤੇ ਹੈ ਮਾਂ ਮਨਸੀੜੀ ਮਨਸੀ ਉਹ ਵੀ ਮਜ਼ਾਕ ਹੋਏ ਉਹ ਮਜ਼ਾਕ ਕਰਦੀਆਂ ਕੁੜੀਆਂ ਬੜੀਆਂ ਮਜ਼ਾਕ ਕਰਦੀਆਂ ਹੁਣ ਨਹੀਂ ਕੋਈ ਹੁਣ ਵਾਲੇ ਮਜ਼ਾਕ ਚੱਲਦੇ ਨਹੀਂ ਕੋਈ ਵੀ। ਹੁਣ ਚੱਲਣ ਕੁੱਥੋਂ ਦਾ ਉਹ ਤੁਸੀਂ ਦੁੱਧ ਪੀਤੇ ਦੇ ਤੇ ਹੁਣ ਵਾਲੇ ਫਰੂਟੀਆਂ ਪੀਤੇ ਦੀਆਂ ਫਰਕ ਉੱਥੋਂ ਦਾ ਹੋ ਜਾਂਦਾ ਆਹੋ ਜੀ ਜਿਹੜੀ ਹੁਣ ਵਾਲੀ ਬੋਤਲ ਮੂੰਹਾਂ ਕਨੇ ਲਾਉਂਦੇ ਤੇ ਉਹ ਤੇ ਰੋਗ ਚਾੜਦੀਆਂ ਨਾ ਹਾਂ, ਤੇ ਦੁੱਧਾ ਕਨੇ ਠੰਡਾ ਰਹਿੰਦਾ ਇਨਸਾਨ ਠੰਡਾ ਰਹਿੰਦਾ। ਇੱਕ ਚੀਜ਼ ਹੋਰ ਉਂਚੀਆਂ ਤੁਸੀਂ ਆਖਦੇ ਬਈ ਪੱਲੇਦਾਰੀ ਕੀਤੀ ਹਾਂਜੀ ਪੱਲੇਦਾਰੀ ਕਰਨੀ ਹੋਆ ਤੇ ਜਿੰਦ ਵੀ ਹਾਂ ਜਾਣਦੇ ਹੋਇਆ ਤਾਂ ਦੇਵੇ ਹੁੰਦੀ ਹੁਣ ਤੇ ਨਾਗੇ 50 ਕਿਲੋ ਚੱਲਿਆ ਸਾਡੇ ਬਾੜੀ ਕਵੰਡਰ ਬੋਰੀ ਹੁੰਦੀ ਜੀ। ਕਵੰਡਰ ਸਾਰਾ ਦਿਨ ਚੱਲਦੇ ਰਹਿਣਾ ਪਤਾ ਨਾ ਵੀ ਆ ਬੋਰੀ ਚੁੱਕੀ ਦੀ ਉਹ ਜਾਣਿਆ ਸੀ ਭਾਈ ਅੱਜ 2 ਕਿਲੋ ਭਾਰ ਨਹੀਂ ਚੁੰਦਾ ਚੁਆਦਾਰ ਕਿੰਨੇ ਰੁਪਏ ਹੁੰਦੇ ਹੋ ਲੈ ਬਜ਼ੁਰਗ ਜੀ ਉਸ ਲੈ ਰੁਪਏ ਦਾ ਹੈ ਬੜਾ ਮੁਸ਼ਕਲ ਬੰਦਾ ਰੁਪਿਆ। ਇੱਕ ਵਾਰੀ ਸਾਡਾ ਮੇਰਾ ਸਾਥੀ ਆ ਉਹ ਦਾਲ ਲੱਗੀ ਦੀ ਚਨੇ ਦੀ ਸਟੇਸ਼ਨਾਂ ਪਰ ਜੀ ਸਟੇਸ਼ਨਾਂ ਲੱਗੀ ਢਵਾਈ ਬੜੀ ਲੰਮੀ 3-4 ਆਦਮੀ ਗਏ ਇੱਕ ਆਦਮੀ ਨਿਕਲੀ ਆ ਪਿਸ਼ਾਬ ਫਿਰਨੇ ਬਣ ਬੜਾ ਸਾਂ ਚੁੱਟ ਹਾਂ ਨਿਕਲੀ ਆ ਪਿਸ਼ਾਬ ਆਇਆ ਪਿਸ਼ਾਬ ਦੀ ਮੁੜੀ ਲੱਭਾ ਨਹੀਂ ਤੇ ਗੱਲਬਾਤ ਮੁਕੱਦਰੇ ਹੁੰਦੀ ਜੀ ਉਹ ਉੱਥੋਂ ਨਿਕਲੀ ਆ ਲਹੌਰਾ ਦੇ ਆਉਂਦੇ ਡੋਗਰੇ ਕਰਾਈ ਦੇ ਨੌਕਰ ਸਾਰੀ ਉਮਰ ਮੌਜਾਂ ਲਈਆਂ ਆਪਣੇ ਆਪਣੇ ਮੁਕੱਦਰੇ ਖੇਲਾਂ ਮੁਕੱਦਰੇ ਨਹੀਂ ਖੇਡਦੇ। ਮੁਕੱਦਰੇ ਖੇਲਾਂ ਜੀ ਹਾਂ ਸਾਡੇ ਮੁਕੱਦਰੇ ਆਈ ਹੈ ਹਾਲ ਬਾਹ ਆਣੀ ਇਹਦੇ ਪਹਿਲੇ ਬੋਲੀ ਕੰਮ ਕੀਤਾ ਬੋਰੀ ਦਾ ਕੰਮ ਹਾਂ ਪਰ ਇੱਕ ਚੀਜ਼ ਹੈ ਹੁਣ ਮਾਤਾ ਹੋਰ ਵੀ ਕਰਨੇ ਬੈਠੀਆਂ ਹਾਂਜੀ ਕਿੰਨਾ ਆਪੂ ਵਿੱਚ ਉਮਰੀ ਦਾ ਜਿਹੜਾ ਤੁਹਾਡਾ ਫਰਕ ਹੈ ਕਿੰਨੀ ਚਿਰੇ ਵਿਆਹ ਹੋਇਆ ਪਹਿਲੇ ਤਾਂ ਆਖਦੇ ਨਿੱਕੀ ਬਰੇਸਾ 'ਚ ਵਿਆਹ ਹੋਈ ਨਾ ਹਾਂ ਤੇ ਤੁਹਾਡਾ ਕਿਹੜੀ ਬਰੇਸਾ 'ਚ ਵਿਆਹ ਹੋਇਆ ਮੀਂਹ 29 ਸਾਲ ਉਹ ਆ ਵਿਆਹ ਮੇਰਾ 29 ਸਾਲ ਦਾ ਉਸਲਾ ਵਿਆਹ ਹੋਆ ਜੀ ਹਾਂ ਨਹੀਂ ਤਾਂ ਪਹਿਲੇ ਤੇ ਆਖਦੇ ਵੀ ਹਾਂ। 12-13 ਸਾਲਾਂ ਦੇ ਵੀ ਵਿਆਹ ਹੁੰਦੇ ਬਾਈ ਦੇ ਜੀ ਹਾਂ ਉਸਲੇ ਫਿਰ ਰਵਾਜਾ ਹੀ ਦੋਰੀ ਦਾ ਹਾਂ ਹਾਂ ਸਾਡੇ ਜਿਹੜੀ ਘਰ ਮੇਰੀ ਭੈਣ ਨਹੀਂ ਉਹ ਜਵਾਨ ਹੀ ਜੇ ਲੋਕੀ 10-11 ਸਾਲੇ ਦੀ ਹੈ ਹਾਂ ਤੇ ਉਹ ਦੋਰੀ ਕਢਵਾਈਆਂ ਹੋਈਆਂ ਦੋਰੀਆਂ ਹੁੰਦੀਆਂ ਇੱਕ ਹੁਣ ਜਿੱਲਾ ਉਹ ਰਿਸ਼ਤੇ ਦੋਰੀਆਂ ਦੇ ਹੁੰਦੇ ਹੈ ਹਾਂਜੀ ਤੇ ਕੋਈ ਆਖਦੇ ਵੀ ਕਮੀ ਪੇਸ਼ੀ ਵੀ ਘਰਾਂ 'ਚ ਰਹਿੰਦੀ ਕੋਈ ਮੂੰਹ ਮਟਾਪਾ ਵੀ ਹੋ ਜਾਂਦਾ ਤੇ ਹਾਂ, ਕੋਈ ਲਾਮਾ ਨਹੀਂ ਦਿੰਦਾ ਹਾਂ ਹੋ ਜਾਂਦਾ ਸਭ ਕੁਝ। ਲਾਮਾ ਨਹੀਂ ਦਿੰਦੇ ਇੱਕ ਨਹੀਂ ਦੂਜੇ ਨਹੀਂ ਲਾਮਾ ਨਹੀਂ ਦਿੰਦੇ। ਹੁਣ ਇਹ ਸੁਣਾ ਦੀਆਂ ਕੋਈ ਇੱਕ ਵਾਰੀ ਤੋਂ ਕਰਨੇ ਕੋਈ ਹੈ ਹਰਿਦੁਆਰ ਵੀ ਗਈਆਂ ਤੇ ਕੀ ਹੋਇਆ ਹਰ ਵਾਰ ਗਏ ਜੀ ਤੇ ਉਹ ਨੌਂਦੀ ਨਹੀਂ ਠੰਡੂ ਘਰ ਡਰਦੀ ਹੈ ਜਿਹੜੇ ਬੱਚਾ ਵੀ ਹੋਣੇ ਵਾਲਾ ਉਹ ਜਾਗ ਠਾੜਾ ਵੱਡਾ ਨੀ ਜਿਹੜਾ ਹਾਂਜੀ। ਉਹ ਹੋਣੇ ਵਾਲਾ ਉਹ ਪੜਦਾ ਕੇ ਮੈਂ ਆਖਿਆ ਵੀ ਤੂੰ ਸੁਣ ਵੀ ਇਹ ਕੱਪੜੇ ਨੇ ਖੋਲਣੇ ਇਹ ਆਖਣ ਨਹਾਉਣਾ ਦੂਈ ਵਾਰੀ ਮੈਂ ਆਖਿਆ ਮੈਂ ਨਹਾਉਣਾ ਵੀ ਨਹੀਂ ਖੋਲਣੇ ਕੱਪੜੇ ਇੱਥੇ ਇੰਨੇ ਲੋਕ ਨੇ ਤੁਮ ਵੀ ਦਿਖਾਣਾ ਸੀ ਆਵੇ ਹਾਸਾ ਤੇ ਮਿਗੀ ਨੇ ਹਾਂ ਡਰਾਈਵਰ ਦਾ ਆਵਾਂ ਤੇਰਾ ਸਾਹਮਣੇ ਕੱਪੜੇ ਨਹੀਂ ਨਹਾਉਣਾ ਹੁਣ ਤੇ ਬਥੇਰੇ ਨਾਤੇ ਜਾਉਂਦੇ ਕਰ ਕੋਈ ਫੜੀ ਹੁੰਦੇ ਨੇ ਹੁਣ ਬਥੇਰੇ ਬਾਹਾਂ ਫੜੀ ਵਿੱਚ ਰੋਬੀਆਂ ਗਲਾਈਆਂ ਬੂਤ ਲੈਣੀ ਲੱਗ ਗਿਆ ਆਖਿਆ ਮੈਂ ਆਖਿਆ ਵੀ ਮੈਂ ਨਹਾਉਣਾ ਹੈ ਨਹੀਂ ਜਿਹੜੀ ਨਹਾਈ ਲੈਦਾ ਕਹਿ ਰਹੀ ਨਹਾਈ ਲੈਦਾ
ਤੇ ਮੈਂ ਨਹੀਂ ਹੁਣ ਕੱਪੜੇ ਖੋਲਣੇ। ਅੱਜ ਕੱਲ੍ਹ ਸ਼ਰਮ ਕਰਦੀਆਂ ਵੀ ਨਹੀਂ। ਮਾਂ ਉੱਲੇ ਤੇ ਪੁਰਾਣੇ ਆਖਦੇ ਭਈ ਦੋਏ ਅਗਰ ਕੰਤ ਤੇ ਨਾਰ ਦੋਏ ਕਿੱਠੇ ਨਾ ਹੋਣਾ ਹੱਥ ਫੜੀਏ ਤੇ ਕੇਂਜੜਵੇਂ ਦਾ ਸਾਥ ਜਿਹੜਾ ਨਾ ਹੁੰਦਾ ਤੇ ਅਗਲਾ ਸਾਥ ਵੀ ਮਿਲਦਾ। ਅੱਜ ਕੱਲ੍ਹ ਵਾਲੀਆਂ ਕੱਲੇ ਕੱਲੇ ਜਾਣੇ ਤਿਆਰ ਹੁੰਦੀ, ਮਤੀਆਂ ਦੇਖਿਆ ਬੱਸਾਂ ਜਾਂਦੀਆਂ ਤੇ ਬੰਦੇ ਚਲੀ ਜਾਂਦੇ ਜਾਂ ਜਨਾਨੀ ਚਲੀ ਜਾਂਦੀ, ਕਿੱਠੇ ਨਹੀਂ ਜਾਂਦੇ। ਇਕੱਠੇ ਨਹੀਂ ਜਾਂਦਾ ਕੋਈ ਵੀ, ਨਹੀਂ ਜਾਂਦਾ। ਆ 2-3 ਵਾਰ ਇਕੱਠੇ ਗਏ ਤੇ ਫਿਰ ਇਮਾਂ ਜਾਂਦੀ ਰਹੀਆਂ ਬਿਆਲ ਆਇਦਾ ਉਹ ਵੀ ਗੱਲ 'ਚ ਕੁਛ ਨਹੀਂ। ਫਿਰ ਇਹਨੇ ਆਖਣਾ ਵੀ ਕਿ ਕਿਰਾਏ ਦੇਣਾ ਤੇ ਜਿਹਨੇ ਕਨੇ ਜਾਣਾ ਉਹਨੇ ਸੌਂਪ ਜਾਣਾ ਤੇ ਫਿਰ ਇਹ ਵੀ ਚੱਲ ਜਾਣਾ। ਤੇ 12 ਸਾਲ ਮੱਸਿਆ ਹੀ ਪਿਆ ਦਿੱਤਾ ਰਿਹਾ। ਜੋ ਉਸੇ ਦੇਣਾ ਲਈ ਜਾਣਾ, ਜਿੰਨੇ ਕਿਰਾਏ ਥੋੜਾ ਦੇ ਆ ਬੰਦਾ ਦੇ ਆ ਜਿਹੜਾ ਕਿਸੇ ਪੂਰੇ ਕਿਰਾਏ ਥੋੜੇ ਲੱਗਦੇ ਸੀ। ਥੋੜੇ ਲੱਗਦੇ ਪਰ ਇੱਕ ਚੀਜ਼ ਹੁੰਦੀ ਸੀ ਬਜ਼ੁਰਗ ਜੀ, ਹੁਣ ਉੱਲਾ ਗੱਡੀਆਂ ਦਾ ਨਹੀਂ ਸੀ ਰਿਸ਼ਤਾ। ਅੱਜ ਕੱਲ ਘਰ ਘਰ ਗੱਡੀਆਂ, ਗੱਡੀਆਂ ਪੈਦਲ ਪਤਾ ਚੱਲਦੇ ਸੀ ਲੋਕ। ਹੁਣ ਜਿਲੇ ਲਾਹੌਰ 'ਚ ਤੁਸੀਂ ਕੰਮ ਕਰਨ ਜਾਂਦੇ ਸੀ ਤੇ ਇੱਥੋਂ ਦਾ ਪੈਦਲ ਜਾਂਦੇ ਸੀ ਜਾਂ ਕੋਈ ਗੱਡੀ ਜਾਂਦੀ? ਇੱਥੋਂ ਪੈਦਲ ਜਾਂਦੇ ਸੀ। ਪਹਿਲਾਂ ਜਾਣਾ ਸੁੱਕੋ ਚੱਕ ਦਾ ਅੰਮ੍ਰਿਤ ਚੱਕ ਗੱਡੀ ਆਉਂਦੀ ਸੀ, ਜੀ ਉੱਥੇ ਗੱਡੀ ਚੜਨਾ 9-10 ਮੀਲ ਪੈਂਦਾ ਚੱਲਨੇ ਮੰਗਾ। ਇੱਕ ਹੋਰ ਚੀਜ਼ ਹੈ, ਇਹ ਤੇ ਸਮਾਂ ਆਈ ਆ ਤੁਹਾਡਾ ਕੰਮ ਕਾਜ ਦਾ। ਜ਼ਿਲ੍ਹਾ ਰਾਜੇ ਦਾ ਰਾਜ ਆ ਉੱਲੇ ਅਸ ਇੱਥੋਂ ਦਾ ਲਖਨਪੁਰ ਟੱਪਦੇ ਸੀ ਤੇ ਉਹ ਹਿੰਦੁਸਤਾਨ ਆਖਦੇ ਉਧਰ ਆ। ਤੇ ਸਾਡੀ ਰਿਆਸਤ ਜਿਹੜੀ ਆਪਣੀ ਖੁਦ ਮੁਖਤਿਆਰ ਰਿਆਸਤ ਹੀ, ਆਪਣਾ ਰੂਲ ਆ, ਆਪਣਾ ਸਭ ਕੁਛ ਆ। ਰਾਜੇ ਦਾ ਟਾਈਮ ਤੁਸੀਂ ਦੇਖੇ ਦਾ ਸਾਰਾ ਕੁਛ ਕਿ ਕਿੰਨੀ ਸਿਆਸਤ ਹੀ, ਕਿੰਨਾ ਰਾਜਾ ਡੋਗਰੇ ਦੇ ਬਾਰੇ ਚ ਕੀ ਸੋਚਦਾ? ਹਾਂਜੀ, ਰਾਜਾ ਕੀ ਸੋਚਦਾ ਹੈ ਡੋਗਰੇ ਦੇ ਬਾਰੇ ਚ? ਡੋਗਰੇ ਬਾਰੇ ਹਾਂਜੀ ਸੋਚਦਾ ਇਹ ਹੈ ਜੀ, ਇਹ ਦੂਆ ਜਿਹੜੇ ਗਰੀਬ ਬੰਦੇ ਹੈ ਥੋੜੀ ਮਦਦ ਵੀ ਕਰਦੇ ਹੈ ਤੇ ਜਿਹੜੇ ਅਮੀਰ ਹੁੰਦੀ ਹੈ ਗਰੀਬੀ ਸੁਣਦੇ ਹੈ ਉਹ ਰਾਜੇ ਉਹਦੇ ਰਾਜੇ ਸੁਣਦੇ ਹੈ ਗਰੀਬਾਂ ਦੀ। ਹਾਂ। ਪਰ ਜਿਹੜੇ ਅੱਜ ਕੱਲ੍ਹ ਵਾਲੇ ਰਾਜੇ ਨੇ ਕਿਆ ਗਰੀਬਾਂ ਨਹੀਂ ਸੁਣਦੇ? ਨਹੀਂ ਸੁਣਦਾ ਕੋਈ, ਉਹ ਨਹੀਂ ਸੁਣਦਾ ਕੋਈ। ਉਹ ਜਿਹੜੇ ਅਹਿਲੇ ਘਰ ਆਏ ਦੇ ਨੇ, ਅਹੁਦੇਦਾਰ ਬੈਠੇ ਦੇ ਨੇ, ਉਹ ਗਰੀਬਾਂ ਨੂੰ ਨਿਚੋੜਨੇ ਵਾਲੇ ਹੁੰਦੇ ਨਿਚੋੜਨੇ ਵਾਲੇ ਉਹਨਾਂ ਵਾਲੇ ਸੁਣਦੇ ਵਾਲੇ ਹੈ। ਇੱਕ ਹੋਰ ਚੀਜ਼ ਹੈ, ਮਤੇ ਸਾਰੇ ਡੋਗਰੇ ਜਿਹੜੇ ਹਾਂਜੀ ਬੜਾ ਫਕਰ ਮਹਿਸੂਸ ਕਰਦੇ ਹੈ ਆਪਣੇ ਆਪ ਹੀ ਜਿਹੜੇ ਡੋਗਰੀ ਬੋਲਦੇ ਜਾਂ ਕੋਈ ਡੋਗਰੀ ਲੋਕ ਗੀਤ ਰੇਡੀਓ ਪਰ ਵੱਜਣੇ ਤੇ ਬੜਾ ਖੁਸ਼ ਹਾਂ, ਹੋਣਾ। ਬੜਾ ਕੁਛ ਹੁੰਦੇ। ਉੱਲੇ ਮਾਧਿਅਮ ਮਨੋਰੰਜਨ ਦਾ ਜਿਹੜਾ ਉਹ ਰੇਡੀਓ ਹੁੰਦਾ। ਹਾਂ। ਰੇਡੀਓ ਸੁਣਦੇ ਸੀ ਜਿਹੜੇ ਲਾਹੌਰ ਜੀ ਵੀ, ਲਾਹੌਰ 'ਚ ਵੀ ਡੋਗਰੀ ਤੇ ਪੰਜਾਬੀ ਚੱਲਦੀ ਸੀ ਤੇ ਇੱਥੇ ਵੀ ਚੱਲਦੀ। ਹਾਂ। ਉੱਲੇ ਕਿੰਨਾ ਆਨੰਦ ਲੈਂਦੇ ਸੀ ਤੁਸੀਂ ਰੇਡੀਓ ਸੁਣੀਏ? ਕੋਈ ਮਜ਼ਾ ਆਉਂਦਾ ਹੁਣ? ਹਾਂਜੀ ਹੁੰਦਾ। ਕਿਹੜੇ ਗਾਣੇ ਕੋਈ ਚੇਤਾ ਗਾਣੇ ਵੀ ਚੇਤਾ ਰਹਿੰਦੇ ਨਹੀਂ ਹੈ, ਪਰ ਸੁਣਦੇ ਆ ਸੁਣਦੇ ਆ ਸੁਣਦੇ ਆ। ਸੁਣਦੇ ਅੱਜ ਹੁਣ ਟੈਲੀਵਿਜ਼ਨ ਆਇਆ ਦਾ, ਨਾ। ਉਹ ਅੱਖੀਆਂ ਸਾਹਮਣੇ ਲੱਭਦਾ ਸਭ ਕੁਝ। ਉਸੀ ਦਿਖੀਏ ਮਜ਼ਾ ਆਉਂਦਾ ਜਾਂ ਉਹ ਪਹਿਲਾ ਜਮਾਨਾ? ਨਹੀਂ ਨਹੀਂ, ਉਹ ਪਹਿਲੇ ਜ਼ਮਾਨੇ ਖਰਾ ਸੀ। ਉਹਨੇ ਸਾਡੇ ਜਾਗਤਾਂ ਰੱਖਿਆ ਰੇਡੀਓ ਲੰਦਾ, ਉਹ ਬੜੇ ਸ਼ਹਿਰ ਗਾਣੇ ਆਉਂਦੇ। ਹਾਂ। ਹਾਂ, ਇਹ ਟੈਲੀਵਿਜ਼ਨ ਇਹਦੇ ਬਸ਼ਰਮਨਾਮਾ ਆ ਜਾਣਾ। ਨਹੀਂ ਦੇਖਣ ਹੁੰਦਾ ਕਈ ਵਾਰੀ ਹਾਂ, ਪਰਿਵਾਰ ਮੈਂ ਆਉਂਦੀ ਉਹਨਾਂ ਇਹ ਮਾਤਾ ਜੀ ਜਿਹੜਾ ਉਹ ਆਉਂਦਾ ਨਾ ਸ਼ਲੋਕ ਸਲਾਗ ਆਉਂਦੇ ਨੇ ਤਾਂ ਉਹ ਸੁਣਨਾ ਚਾਹੀਦਾ, ਜਾਂ ਕੋਈ ਭਗਵਾਨ ਦਾ ਜਾਂ ਸ਼ਿਵਜੀ ਭਗਵਾਨ ਦਾ ਇਹ ਆਉਂਦਾ। ਮਾਤਾ ਲਾਏ ਦੀ ਕੁੜੀਆਂ ਰੋਜ਼ ਆਉਂਦੇ ਗਾਣੇ ਮਾਤਾ ਦੀ ਭੇਟਾਂ। ਹਾਂ, ਇਹ ਸੁਣਨਾ, ਉਹ ਨਹੀਂ ਸੁਣਦੇ। ਇੱਕ ਜੀਆਂ ਹੁਣ ਮਾਤਾ ਦੀ ਗੱਲ ਚਲਾ ਕਰਦੀ ਹੈ, ਹੁਣ ਮਾਤਾ ਵੀ ਬੈਠਦੀ ਹੈ ਬਜ਼ੁਰਗ। ਮਾਤਾ ਪੁਰਾਣੇ ਜ਼ਮਾਨੇ ਵੇਲੇ ਅਸੀਂ ਦੇਖਦੇ ਹੈ ਭਈ ਨਰਾਤੇ ਹੋਣੇ ਤੇ ਕੁੜੀਆਂ ਜਿਹੜੀ ਉਹ ਮਿੱਟੀ ਦੀ ਮਾਤਾ ਕੰਧਵਰ ਬਣਾਉਂਦੀਆਂ ਹਾਂ ਹਨ ਨਾ, ਨਾ। ਤੇ ਫਿਰ ਉਹ 9 ਦਿਨ ਇੱਕ ਪਚਾਲਣ ਹੁੰਦੀ ਸੀ, ਉਹ ਸੁੱਚੀ ਨਹਾਈ ਤੋਂ ਇਹ ਗਿੱਧੀ ਪਾਈਏ ਮਾਤਾ ਦੀ ਪੂਜਾ ਕਰਦੀ ਸੀ। ਉਹ ਦਿਖੇ ਤਾਂ ਤੁਸੀਂ ਸਮਾਂ ਕਿਹਨੇ ਸਮਾਂ ਹੋ? ਦਿਖਦਾ ਇੱਥੇ ਆਣੀਆਂ ਵੀ ਲਾਜ਼ਮੀ ਮਾਤਾ। ਫਿਰ ਮਿਗੀ ਨਹੀਂ ਭੇਜਦੇ ਤੇ ਆਖਣ ਜਾਣਾ ਘਰ। ਮਾਂ ਮੇਰੀ ਆਖ ਲਈ ਇਹਨਾਂ ਮਾਤਾ ਲਾਏ ਦੀ ਕੁੜੀਆਂ ਤੇ ਸਾੜੇ ਆਉਂਦੀਆਂ ਨੇ। ਆਖ ਲਾ ਉੱਥੋਂ ਲਾਏ ਲੈ ਮਾਤਾ, ਇੱਥੇ ਆਣੀਆਂ ਲਵਾਈ ਮਾਤਾ ਵੀ। ਫਿਰ ਕੁੜੀਆਂ ਮੇਰੇ ਕੋਲ ਕੁੜੀਆਂ ਇੱਥੇ ਨਹੀਂ ਆ, ਉਹਨੇ ਸਾਰੀਆਂ ਆਉਣਾ ਰੋਟੀ 2 ਟਾਈਮ ਖਾਣੀ। ਛੁੱਟੀ ਜਿਹੜੀ ਖੇਲੇ ਛੁੱਟੀ ਆਹ, ਖੇਡਦੀਆਂ ਆਹ ਤੇ ਗਾਣ ਸਕੇ ਵੀ ਬੰਦੇ ਆਪ ਸੰਗੀਆਂ ਬਣਨੀਆਂ, ਭੇਟ ਗਾਣਾ, ਨੱਚਣਾ ਸ਼ੈਲ ਕੇ ਮਾਤਾ ਦੇ ਗਾਣੇ ਭੇਟਾਂ ਗਾਣੀਆਂ। ਉਹ ਜ਼ਮਾਨਾ ਹਾਂ ਜਿਲੇ ਸਾਰੇ ਗਰਾਂ ਦੀਆਂ ਕੁੜੀਆਂ ਇੱਕ ਜਗ੍ਹਾ ਇਕੱਠੀ ਹੋਈ ਹੈ, ਮਾਤਾ ਲਾਉਂਦੀ ਹੈ ਤੇ ਸਾਰੇ ਇੱਕ ਜਗ੍ਹਾ ਬਈਏ ਪੂਜਾ ਅਰਚਨਾ ਕਰਦੀਆਂ ਹਨ। ਅੱਜ ਕੱਲ ਘਰ ਘਰ ਮਾਤਾ ਲਾਉਂਦੀਆਂ ਨੇ ਤੇ ਕਿਆ ਮਾਤਾ ਉਹਦੀ ਸੁਣਦੀ ਹੈ ਜਾਂ ਕਿੱਥੇ ਲੋਕਾਂ ਦੀ ਸੁਣਦੀ? ਕੋਈ ਰਾਤੀ ਗੀਤ ਨਹੀਂ ਗਾ, ਭੇਟ ਨਹੀਂ ਬੋਲਣੀ, ਕੋਈ ਧੂਫ ਨਹੀਂ ਦਿਖਾਉਂਦੀਆਂ। ਰਾਤੀ ਤਰਕਾਲੀਆਂ ਸੇਰ ਹੋਣਾ, ਅਸੀਂ ਮਾਤਾ ਦੀ ਸਾਰੀ ਰਾਤ ਜਿਲਾ ਬੜਾ ਪ੍ਰਮਾਣੀ ਸਾਰੀ ਰਾਤ ਰੌਣਾ ਬੁੱਝੀ ਦੀਆਂ ਗਏ ਭੇਟਾਂ ਚਾਹਦੇ ਰਹਿਣਾ। ਥੌੜੀਆਂ ਪਕਾਉਣੀਆਂ, ਹੁਣ ਘਰ ਘਰ ਦਉਂ ਮੱਠੀਆਂ ਪਕਾਉਂਦੀਆਂ। ਅਸੀਂ ਸੇਰ ਆਟਾ ਪਾਣਾ ਤੇ 2 ਭਾਲੀਆਂ ਹੁੰਦੀਆਂ, ਤੇਲ ਪਾਣਾ ਕੁੜੀਆਂ ਸਾਰੀਆਂ ਇਕੱਠਾ 5-6 ਵਟੀਆਂ ਆਟਾ ਗੁੰਨਣਾ ਤੇ ਵੀ ਬੜਾ 7-7 8-8 ਜਿੰਨੀਆਂ ਰੋਟੀਆਂ ਆਉਣੀਆਂ ਵੰਡੀ ਲੈਣੀਆਂ। ਉੱਲੇ ਆਖਦੇ ਪਚਾਲਣ ਜਿਲੇ ਤੇਲ ਮੰਗਦੀ ਸੀ, ਗੀਤ ਵੀ ਗਾਉਂਦੇ ਪਚਾਲਣ ਮੰਗਦੀ ਗਲੀ ਗਲੀ, ਤੇਲ ਪਾਇਓ ਕੋਈ ਇਹ ਗੀਤ ਕੀ ਗਾਉਂਦੀਆਂ ਹੁਣ ਨਾ ਚੇਤਾ ਹੈ? ਚੇਤਾ ਹੁਣ ਭੁੱਲੀਏ ਦੇ ਹੁਣ ਭੁੱਲੀਏ ਦੇ ਅੱਜ ਕੱਲ ਲੋਕ ਮਾਤਾ ਹੀ ਭੁੱਲੀਏ ਦੇ ਤੇ ਹੁਣ ਉਹ ਕੇ ਭਜਨ ਵੀ ਭੁੱਲੀਏ ਦੇ। ਇਹਦੇ ਕੋਈ ਭੇਟ ਹੈ ਕੋਈ ਹਾਂ ਭੇਟ ਐਸੇ ਬਦਲ ਬਰਸਾ ਬਿਜਲੀ ਚਮਕੇ ਚਨਾਵਾਂ ਦਾ ਪਾਣੀ ਠਾਠਾਂ ਮਾਰਦਾ।
ਵੇ ਵਚੜਾ ਰੋ ਰੋ ਕਰ ਲਾਵੇ, ਰੋ ਰੋ ਕਰ ਲਾਵੇ ਆਈਆਂ ਮਾਰਦਾ ਵੇ ਵਚੜਾ ਰੋ ਰੋ। ਚਲਾਨ ਕਰਾਈ ਲੈ ਮਾਤਾ ਜੰਦੀ ਬਾਰ ਦਾ ਵੇ ਵਚੜਾ ਰੋ ਰੋ ਕਰ। ਚਨਾਵਾ ਚ ਪਾਉਂਦਾ ਹਰ ਉੜੀ ਜਾਂਦਾ ਤੇ ਆ ਮਾਂ ਇਸ਼ਨਾਨ ਕਰਾਈ ਲੈ ਜਾਂਦੀ ਵਾਰ ਦਾ ਤੇ ਤੂੰ ਰੱਖਿਆ ਕਰ ਲੈ। ਆਦੇ ਜਿਹਦੇ ਸਿਰ ਪਰ ਮਾਤਾ ਦਾ ਹੱਥ ਹੋਇਆ ਉਸੀ ਉਹ ਜਿਹੜਾ ਕਾਲ ਵੀ ਆਈ ਹੈ ਤੇ ਉਸੀ ਲੈ ਨਹੀਂ ਸਕਦਾ। ਹਾਂ, ਬਦਲ ਬਰਸਾ ਬਿਜਲੀ ਚਮਕੈ ਚਨਾਵਾਂ ਦਾ ਪਾਣੀ ਠਾਠਾ ਮਾਰਦਾ। ਕਿੰਨਾ ਬਚਣਾ ਹੁਣ ਮਾਤਾ ਨੇ ਰੱਖਿਆ। ਮਾਤਾ ਨੇ ਰੱਖਿਆ। ਇੱਕ ਚੀਜ਼ ਹੋਰ ਮਾਤਾ ਜੀ ਇਹ ਗੱਲ ਚਲਾ ਕਰਦੀ ਸੀ ਅਸਾਂਗੀ ਚੇਤਾ ਕਿ ਸਾਡੀਆਂ ਪੁਰਾਣੀਆਂ ਮਾਤਾ ਜਿਹੜਾ ਚੌਂਕਿਆ ਜਾਂਦੀਆਂ ਹਾਂ ਸੁੱਚੇ ਹੋਈ ਹੈ ਗਿੱਦੀ ਪਾਈ ਹੈ ਉਹ ਰੋਟੀ ਪਕਾਉਂਦੀ ਹੈ ਤੇ ਅੰਨਪੂਰਨਾ ਵਾਸ ਕਰਦੀ ਸੀ। ਕਦੇ ਕੋਈ ਘਰ 'ਚ ਪ੍ਰਾਹੁਣਾ ਵੀ ਆਏ ਦਾ ਫਾਕਾ ਨਹੀਂ ਜਾਂਦਾ। ਅੱਜ ਕੱਲ ਖਾਣੇ ਹੀ ਬਥੇਰਾ ਕਿਸ਼ ਹੈ, ਬਣਾਣੇ ਹੀ ਬਥੇਰਾ ਕਿਸ਼ ਹੈ। ਕੋਈ ਪ੍ਰਾਹੁਣਾ ਆਈ ਆ ਤੇ ਮੱਥੇ 'ਤੇ ਤ੍ਰਿਵੜੀ ਹੈ ਜਗਲ ਵਾਲੀ ਨਾਰੇ ਪਰ ਚੜੀ ਹੁੰਦੀ ਹੈ, ਪਰ ਪੁਰਾਣੀਆਂ ਦੀ ਕਦੇ ਤ੍ਰਿਵੜੀ ਨਹੀਂ ਚੜਦੀ। ਉਹ ਪੁਰਾਣੇ ਵੇਲੇ 'ਚ ਤੇ ਅੱਜ ਦੇ ਕਿੰਨੀ ਆਓ ਵਕਤ ਕੋਈ ਫਰਕ ਨਹੀਂ ਕਰਦਾ। ਠੀਕ ਹੈ, ਠੀਕ ਹੈ। ਅੱਜ ਕੱਲ੍ਹ ਨਹੀਂ ਕਰਦੀਆਂ, ਅੱਜ ਕੱਲ੍ਹ ਆਦੀਆਂ ਤੇ ਜੇ ਪਿਓਕੀਆਂ ਦਾ ਕੋਈ ਆਇਆ ਤਾਂ ਸਿਰਾ ਮੱਥੇ ਤਾਂ ਸਿਰਾ ਮੱਥੇ ਦਾ। ਤੇ ਮੇਰਾ ਵੀਰ ਆਇਆ, ਮੇਰਾ ਭਤੀਜਾ ਆਇਆ, ਮੇਰੀ ਭਰਜਾਈ ਆਏ ਦੀ। ਹੈਲੋ, ਕੀ ਹਾਲ ਵਾਲ ਹੈ? ਉਹ ਆਦੀ ਤੂੰ ਸੁਣਾ। ਅੱਜ ਕੱਲ ਹੈਲੋ ਨਾ ਕਿ ਰਿਸ਼ਤੇ ਦੂਰ ਕਰਨ ਦੇ ਮਾ ਲੱਗਦਾ ਟੈਲੀਫੋਨ ਆ ਜੀ। ਆ ਜਾ ਤੇ ਹਲੇ ਸੁਣਾਈ ਨਹੀਂ ਸਾਰਾ ਗਾਉਂ ਦਰੋਂ ਬਥੇਰੇ ਕੁੜੀਆਂ ਲਾੜੀਆਂ। ਹਲਵੇ ਚੱਲਦਾ। ਇੱਕ ਹੁਣ ਮੈਂ ਅਖਰ 'ਚ ਇੱਕ ਸਵਾਲ ਹੋਰ ਪੁੱਛਣ ਲੱਗਾ ਬਜ਼ੁਰਗ ਜੀ ਤੁਹਾਡੇ ਕੋਲ ਵੀ ਤੇ ਮਾਤਾ ਜੀ ਤੁਹਾਡੇ ਕੋਲ ਵੀ। ਪੁਰਾਣੇ ਵੇਲੇ ਜਿਲੇ ਕੋਤਾ ਵਿਆਹ ਹੋਣਾ ਕੁਸੇ ਨੇ ਦੱਸ ਪਾਣੀ ਰਿਸ਼ਤਾ ਹੋਣਾ ਟਿਵੜੇ ਮਿਲਾਣੇ ਇੱਕ ਦੂਏ ਦਿਖੇ ਦਾ ਸੁਣੇ ਦਾ ਨਹੀਂ ਹੁੰਦਾ। ਉਹ ਟਿਵੜੇ ਪਰ ਪਤਾ ਲੱਗਿੰਦਾ ਕਿੰਨੇ ਗੁਣ ਨੇ ਤੇ ਕਿੰਨੇ ਕਿਸ਼ਨ। ਉਹ ਵੇਲਾ ਚੰਗਾ ਹਾ ਜਾਂ ਅੱਜ ਕੱਲ ਇੱਕ ਦੂਏ ਕਨੇ ਫੋਨ ਪਰ ਗੱਲਾਂ ਹੁੰਦੀਆਂ ਤੇ ਵਿਆਹ ਹੋ ਜਾਂਦਾ ਤੇ ਤੌਲੇ ਕੇ ਕਈ ਵਾਰੀ ਤਲਾਕ ਵੀ ਹੋ ਜਾਂਦਾ। ਕਿਹੜਾ ਵੇਲਾ ਚੰਗਾ? ਉਹ ਪਿਛਲਾ ਖਰਾਗਾ ਸਾਲਾ ਹਾਲਿਆ ਫੇਰ ਆਉਣਾ ਬਾਗ ਵੀ ਨਹੀਂ ਹੋਣੀ। ਹੁਣ ਤਾਂ ਮੈਂ ਵੀ ਆਖਣਾ ਆਇਆ ਨਾ ਕੋਈ ਵਿਚਾਰਾ ਨੌਕਰੀ ਕਰ ਗਿਆ ਤੇ ਉਹ ਵਿਚਾਰੀ ਖੂਗਾ ਉਹ ਪਾਣੀ ਹੀ ਭਰਾ ਦੇ ਆਖਾ ਖੂਗਾ ਉਹ ਖੜੋਤੜੀ ਪਾਣੀਆਂ ਘੁੱਟ ਫਲਿਆ। ਮੈਂ ਆਖਿਆ ਆਪਣਾ ਕੱਢਿਆ ਨਾ ਬਲਿਆਵਾਂ ਆਪ ਕੱਢੋ ਆਪ ਪੀਓ ਜਾਂਦਿਆ ਰਾਹੀਆ। ਉਹਨਾਂ ਕਹਾ ਤੇਰੇ ਕੜਾ ਕਰਾ ਤੇਰਾ ਠੀਕ ਕਰੇ ਲੱਜੂ ਦੇ ਟੋਟੇ ਚਾਰ ਹੈ ਤੇ ਉਹਨਾਂ ਆਖਿਆ ਆਪੂ ਕੱਢੋ ਤੇ ਕੜਾ ਭੱਜਾ ਕਮਿਆਰ ਦਾ ਲੱਜ ਪਟਿਆ ਦੀ ਡੋਰ ਆਪ ਕੱਢੋ ਆਪ ਪੀਓ ਜਾਂਦਿਆ ਰਾਹੀਆ। ਮੇਰੇ ਨੇ ਕਿਹਾ ਝਗੜਾ ਵਾਲਾ ਵੇ ਮੇਰਾ ਨਹੀਂ ਪਹਿਚਾਣ ਉਸੀ ਉਹੀ ਨਿੱਕੀ ਯਾਰੀ ਮੇਰੇ ਸਾਥ ਨਾਲ ਤੇ ਉਹ ਵਿਚਾਰਾ ਹਰ 2 ਸਾਲ ਆਇਆ ਤੇ ਹੈ ਤੇ ਉਹਨੂੰ ਇਹ ਪਰੇਸ਼ਾਨ ਪਈ ਪਾਣੀ ਭਰਾ ਦੇ ਚਲੀ ਗਿਆ ਨਹੀਂ ਪੜਾਇਆ ਉਹਨੂੰ ਪਾਣੀ ਘਰ ਗਿਆ ਤਾਂ ਸੱਸ ਲਈ ਵੇ ਪੁੱਛਣ ਮੈਨੂੰ ਮੈਂ ਵੱਡੇ ਵੇਲੇ ਦੀ ਗੇਰੀਆਂ ਆਈਆਂ ਸ਼ਾਮਾਂ ਪਾ। ਮੈਂ ਆਖਿਆ ਮਾਏ ਰਾਹ ਚੰਦਾ ਗੱਭਰੂ ਬੈਠਾ ਝਗੜਾ ਪਾ। ਹਾਂ ਮੈਂ ਆਖਿਆ ਕਿਹੋ ਜਿਹਾ ਚੱਪੜਾ ਗੱਭਰੂ ਹੈ ਦੇਵਰ ਜਾਸਾ ਗੱਭਰੂ ਤੇ ਨੰਦੇ ਜਾਸੀ ਚਾਲ ਜੇ ਥੋੜਾ ਥੋੜਾ ਸੁਣਾਈ ਹੁੰਦੀ ਆ। ਉਹਨਾਂ ਆਖਿਆ ਅੜੀਏ ਰਸੜਾ ਕਹਿ ਤੂੰ ਬਣਾ ਪਰ ਇਹ ਸੰਨਾ ਦੁੱਧ ਦਾ ਤੇ ਜਾ ਲਈ ਪਲਿਆ ਗਈ ਮਾਤੜ ਲੈ ਗਏ। ਉਹਨਾਂ ਆਖਿਆ ਪਹਿਲੇ ਖੂਗਾ ਵਾਲੇ ਵਚਨ ਸੁਣਾ। ਮੈਂ ਕਿਹਾ ਨਿੱਕੀ ਹੁੰਦੀ ਕੀ ਛੱਡ ਗਿਆ ਹੁਣ ਹੋਈ ਮਟਿਆਰ ਮੈਂ ਤੇਰੇ ਮਹਿਰ ਮਨੇ ਪੀ ਭਾਈ ਹੁਣ ਆਪ ਪਲਿਆਵਾਂ ਆਪ ਬਾਵਾਂ ਨਾਲੇ ਗੱਪਾਂ ਲਾਵਾਂ ਹੁਣ ਪੀ ਤੂੰ ਨਿੱਕੀ ਦੀ ਛੱਡ ਕੇ ਚਲੀ ਗਿਆ ਉਹ ਤੇਰੀ ਹਾਂ ਉਹ ਤੇਰੀ ਮਹਿਰ ਮੈਂ ਨਹੀਂ ਆਪਣਾ ਕੱਢਿਆ ਉਹਨੇ ਉਸਾਈ ਬੁਲਾਉਂਦੀ ਜਦੋਂ ਮਾਲਕ ਘਰ ਆਉ ਤਾਂ ਪੜਿਆਣ ਬਿਲਕੁਲ ਉਹ ਜ਼ਮਾਨਾ ਹਾ ਮਾਂ ਪਿਓ ਕਰ ਗਿਆ ਨਾ ਚੁੱਪ ਹਾਂ ਪੀ ਲਿਆ ਪਰ ਉਹ ਵੇਲਾ ਚੰਗਾ। ਚੱਲ ਇੱਕ ਚੀਜ਼ ਅੱਜ ਕੱਲ ਉਹ ਜੀਆ ਗੱਲ ਚੱਲਦੀ ਵੀ ਟੈਲੀਫੋਨ ਪਰ ਗੱਲਾਂ ਹੁੰਦੀਆਂ ਤੇ ਟੈਲੀਫੋਨ ਪਰ ਦਿਲ ਮਿਲੀ ਜਾਂਦੇ ਟੈਲੀਫੋਨ ਪਰ ਫਿਰ ਵਿਆਹ ਦੀ ਗੱਲ ਚਲੀ ਜਾਂਦੀ ਤੇ ਦਿਖਣਾ ਵੀ ਨਹੀਂ ਬਾਈ ਆਪੂ ਵਿੱਚ ਪਹਿਲੇ ਮਿਲ ਜਾਂਦੇ ਉਹ ਤੇ ਲਾਵਾਂ ਫੇਰੇ ਦੇ ਨਾਂ ਦੇ ਹੁੰਦੇ ਨੇ ਪਰ ਫਿਰ ਵੀ ਬਣਤਰ ਨਹੀਂ ਹੁੰਦੀ ਆਪੂ ਵਿੱਚ। ਹੋਈਏ ਤਾਂ ਆਪ ਵੀ ਥੋੜੀ ਗੱਲ ਘੱਟ ਪਾਉਣੀ ਹੈ ਫਿਰ ਸਾਡੇ ਘਰ ਇਹ ਜਿਹੜਾ ਮੇਰਾ ਮੁੰਡਾ ਸਾੜਾ ਠਾਕਾ ਵੀ ਦਿੱਤਾ ਦਾ ਤੇ ਤਿਉਹਾਰ ਆਇਆ ਤਿਉਹਾਰ ਭੇਜਿਆ ਅੱਗੇ ਆਖਣਾ ਤੋਂ ਬੜੀਆਂ ਗੱਲਾਂ ਕਰਨੀਆਂ। ਫਿਰ ਜਦੋਂ ਲਾੜੀ ਆਖ ਲੱਗੇ ਮੁੰਡਾ ਨੌਕਰਾਂ ਲਈ ਵੀ ਕਾਕੇ ਤੇਰੀ ਮਾਂ ਨੇ ਤਿਉਹਾਰ ਨਹੀਂ ਚੰਗਾ ਭੇਜਿਆ। ਮੈਂ ਕਿਹਾ ਭਾਈ ਦਿਹਾੜੀ ਦਾ ਕਲੀਆ ਤਾਂ ਉੱਥੇ ਬਟਾਈ ਲੈ ਦੇਖੀ ਲੈ ਰਾਧੇ ਤੇਰੀ ਖਾਨਦਾਨੀ ਰਾਧੇ ਗਿਆ ਮੁੱਕਰੀ ਵਾਪਸ ਲੈਣ ਕਾਕਾ ਦੇਣੇ ਦੀ ਗੱਲ ਆਈ ਹੈ ਨਾ ਵਿੱਚ ਉੱਥੇ ਤਾਂ ਹੀ ਚੱਲਦੀ ਹੈ। ਬਿਲਕੁਲ ਬਿਲਕੁਲ ਸੱਚ ਗਲਾ ਕਰਦੇ ਨੇ ਦੋਸਤੋ ਆਦੇ ਬਜ਼ੁਰਗੇ ਕੰਨੇ ਭਈਆ ਕੋਈ ਗੱਲ ਕੱਥ ਕੀਤੀ ਜਾ ਤੇ ਪੁਰਾਣੇ ਵੇਲੇ ਦੀਆਂ ਸੱਚੀਆਂ ਤੇ ਸੁੱਚੀਆਂ ਜਿਹੜੀਆਂ ਦਿਲਾਂ 'ਚ ਨਿਕਲੀਆਂ ਗੱਲਾਂ ਨਿਕਲਦੀਆਂ
उम्मीद करना ये गल्लां तुसें पसंद कीतियां होनियां। बड़ी सारी अस जिक्र करने आ कि साढ़े ब्याह कारजे दे विच अजकल मुल्ल मतलब पेई जंदा, ਉਹ ਮੁੱਲ ਜਿਹੜਾ ਮੁੱਲੇ ਜਾगत ਵਿਕਣ ਲੱਗੀ ਪਾਉਂਦੇ, ਮੁੱਲੇ ਕੁੜੀਆਂ ਵਿਕਣ ਲੱਗੀ ਪਾਉਂਦੀਆਂ। ਪਰ ਪੁਰਾਣੇ ਰਿਸ਼ਤੇ ਜਿਹੜੇ ਹੈ ਉਹ ਸੱਚੇ ਹਿਰਦੇ ਕन्ने ਦਿਲਾਂ कन्ने ਜਿਹੜੇ ਰਿਸ਼ਤੇ ਹੁੰਦੇ ਹੈ ਉਹ ਦੂਰ ਤੱਕ ਨਿਭਦੇ ਹੈ। ਉਹਦੀ ਮਿਸਾਲ ਅਸ ਤੁਹਾਨੂੰ ਦੱਸਿਆ ਕਰਨੇ 103 ਸਾਲ ਦੇ ਸਾਡੇ ਬਜ਼ੁਰਗਨ ਔਰ ਮਾਤਾ ਵੀ ਕੋਈ 85 ਵਰ੍ਹੇ ਦੀ ਨੇ, ਇੰਦਾ ਅੱਜ ਵੀ ਈਰਖ ਪ੍ਰੇਮ ਇੱਕ ਦੂਏ ਦੇ ਸੁੱਖ ਸੰਦ ਦੇ ਵਿੱਚ ਇੱਕ ਦੂਏ ਦਾ ਈਰਖ ਸਨੇ ਆਪੋ ਵਿੱਚ ਬਣਦੇ ਔਰ ਪਿਆਰ ਮੁਹੱਬਤ ਦੀਆਂ ਗੱਲਾਂ ਜਿਹੜੀਆਂ ਇੰਦੀਆਂ ਅੱਜ ਤੁਹਾਡੇ ਕन्ने ਅਸੀਂ ਸਾਂਝੀ ਕੀਤੀਆਂ। ਅੱਜ ਦੀ ਕੜੀ ਅੱਜ ਦਾ ਅੰਕ ਇੱਥੇ ਕੇ ਸੰਪन्न ਕਰਨੇ ਦੋਸਤੋ। ਮੇਰੀ ਉਮੀਦ ਹੈ ਕਿ ਤੁਸੀਂ ਪਸੰਦ ਆਇਆ ਹੋਣਾ। ਪਸੰਦ ਆਊ ਤਾਂ ਆਪਣੀ ਪ੍ਰਤੀਕਿਰਿਆ ਸਾਡੇ ਜਿਹੜੇ ਥੱਲੇ ਮੈਸੇਜ ਚਲਾ ਕਰਦੇ ਹੁੰਦੇ ਉੱਥੇ ਜ਼ਰੂਰ ਦਿਓ ਵੀ ਕਿਸੇ ਹੋਰ ਬਜ਼ੁਰਗ ਕन्ने ਜਾਂ ਕਿਸੇ ਹੋਰ ਮਾਨੂੰ ਕन्ने ਗੱਲ ਕਥ ਕਰੀਏ ਹੋਰ ਮਲਾਟੀ ਤੁਹਾਡੇ ਕन्ने ਸਾਂਝਾ ਕਰਨੇ ਦਾ ਪ੍ਰਯਤਨ ਕਰਗੇ। ਜੈ ਮਾਤਾ ਦੀ।